ਜੀ ਪਹਿਲੇ ਚੈੱਕ ਕਰ ਲਓ ਫੀਮੇਲ ਖੜਿਆਂ ਕੰਨਾਂ ਦੇ ਵਿੱਚ ਬਲੈਕ ਨੋਚ ਇੱਕ ਅੱਖ ਤੇ ਕੁਛ ਬਾਬਾ ਜੀ ਦਾੜੀ ਬੜੀ ਵਧੀ ਸੀ, ਵਾਲ ਸ਼ਾਲ ਬੜੇ ਸੀ। ਕੱਲ ਕਟਿੰਗ ਸ਼ਟਿੰਗ ਕਰਾਈ, ਜ਼ਰਾ ਖੱਤ ਕੁੱਤ ਕਰਾਇਆ ਤੇ ਮੈਂ ਜੀ ਮਾਸ਼ਾਅੱਲਾ ਬੱਤਖ ਦੇ ਬੱਚੇ ਸਾਰੇ ਜਿਹੜੇ ਨੇ ਆ ਵੇਖੋ ਜ਼ਰਾ ਮਾਸ਼ਾਅੱਲਾ। ਕੱਲ ਸੌਦਾ ਮਾਰਿਆ ਜੇ ਆਪਣੇ ਲਈ ਬੈਠ ਦੇ ਮਾਸ਼ਾਅੱਲਾ। ਵੇਖੋ ਘੋੜਾ ਉਦੋਂ ਸਿਹਤਮੰਦ ਨਹੀਂ ਹੋ ਗਿਆ ਜਦੋਂ ਵੀਡੀਓ ਲਾਈ ਸੀਗੀ। ਲੋ ਜੀ ਜਿਹੜਾ ਅੰਡਾ ਬੱਤਖ ਦਾ ਮੁਰਗੀ ਥੱਲੇ ਚੱਕ ਕੇ ਕਾਲੀ ਥੱਲੇ ਇੱਧਰ ਰੱਖਿਆ ਸੀਗਾ ਮਾਸ਼ਾਅੱਲਾ। ਜਿਹਦੇ ਵਿੱਚੋਂ ਚੂਜ਼ਾ ਨਿਕਲਿਆ, ਓ ਕੇ ਚੂਜ਼ਾ ਨਿਕਲ ਗਿਆ, ਚੂਜ਼ਾ ਥੱਲੇ ਆ ਗਿਆ। ਓਏ 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 ਬੜਾ ਔਖਾ ਹੀ ਕਾਬੂ ਕੀਤਾ ਤੇ ਬੜਾ ਹੁਸ਼ਿਆਰ ਹੋਇਆ ਫਿਰਦਾ ਤੇ ਉਹ ਛਾਲਾ ਮਾਰੀ ਜਾਂਦਾ ਤੇ ਅੱਛਾ ਸੁਬਹ ਦਾ ਨਿਕਲਿਆ ਫਿਰ ਤੇ ਬੜਾ ਹੁਸ਼ਿਆਰ ਹੋ ਗਿਆ ਤੇ ਇੱਥੇ ਤੱਕ ਆ ਕੇ ਡਿੱਗ ਚੱਲਾ ਸੀਗਾ। ਛਾਲ ਮਾਰੀ ਆ, ਗਰਦਨ ਲੱਗਾ ਸੀ ਆਪਣੀ ਵਿੱਚ ਪਸਾਣ। ਇਹਨੂੰ ਚੱਕ ਕੇ ਇਨਕੂਬੇਟਰ 'ਚ ਇੱਥੇ ਬੂਟਰ 'ਚ ਰੱਖ ਦੇਣਾ ਹੈ ਨਾ। ਬਾਕੀ ਇਹਨਾਂ ਮੱਘਾਂ ਦੇ ਅੰਡੇ ਕੁਝ ਕਾਲੇ ਹੋਣੇ ਸ਼ੁਰੂ ਹੋ ਗਏ, ਇਹਦੀ ਸਮਝ ਨਹੀਂ ਲੱਗ ਰਹੀ। ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸੋ। ਇੱਥੇ ਨੂੰ ਫਿਰ ਤੋੜ ਕੇ ਚੈੱਕ ਕਰੀਏ। ਇਹਨਾਂ ਨੇ ਤਕਰੀਬਨ 32-33 ਦਿਨ ਹੋ ਗਏ ਆ, ਦਿਨ ਲਾਗੇ ਲੱਗਦੇ ਜਾਂਦੇ। ਉਹ ਅੰਡਾ ਲੱਗਦਾ ਮੈਂ ਤਿੜਕਿਆ ਵਾ, ਪਰ ਕਾਫੀ ਅੰਡੇ ਇਹਦੇ ਵਿੱਚ ਦੇਖ ਰਹੇ ਕਿ ਕਾਲੇ ਹੋਣੇ ਸ਼ੁਰੂ ਹੋ ਗਏ ਅੰਡੇ। ਹੁਣ ਸਮਝੋ ਬਾਹਰ ਆ ਕਿ ਕਾਲੇ ਕਿਉਂ ਹੋ ਰਹੇ ਅੰਡੇ। ਆ ਦੇਖੋ ਨਜ਼ਰ ਆ ਰਿਹਾ ਜੀ, ਇੱਦਾਂ ਬਲੈਕ ਹੋਣੇ ਸ਼ੁਰੂ ਹੋ ਗਿਆ। ਜਿਹੜਾ ਹੈ ਤੇ ਸਾਰਾ ਹੁਣ ਲਾਏ ਬੱਚੇ। ਪਹਿਲਾਂ ਹੁਣ ਬੱਚਿਆਂ ਤੋਂ ਜਾਣ ਤੋਂ ਬਾਅਦ ਹੁਣ ਕੋ ਸਿਹਤ ਫੜੇਗੀ ਠੀਕ ਆ। ਚਿੱਚੜ ਵਗੈਰਾ ਲੱਗ ਰਿਹਾ ਸੀ, ਸਪਰੇਅ ਕੀਤੀ, ਨਵਾਏ ਦੁਬਾਰੇ ਸਾਰੇ ਭਾਈ ਤੇ ਹੁਣ ਕੁਝ ਚਿੱਚੜ ਵਗੈਰਾ ਲੱਥ ਗਏ ਨੇ। ਬਰਲ ਬੱਚੇ ਦੇਣ ਨਾਲ ਵੀ ਕਮਜ਼ੋਰ ਹੋ ਗਈ ਹੈ ਤੇ ਕਿ ਇਨਸ਼ਾਅੱਲਾ ਹੋ ਜਾਏਗੀ ਸੈੱਟ। ਇੱਕ ਇਹਨੂੰ ਦੇਣ ਨੂੰ ਮੇਰਾ ਦਿਲ ਨਹੀਂ ਕਰਦਾ, ਔਰ ਦੂਸਰੀ ਗੱਲ ਇਹ ਹੈ ਕਿ ਦਿਲ ਤੋਂ ਇਲਾਵਾ ਕਿ ਇਹ ਜਾਨਵਰ ਗਿੱਜੇ ਹੋਏ ਆਪਣੇ ਇੱਥੇ ਹਵੇਲੀ ਦੇ ਠੀਕ ਹੈ। ਤੇ ਸ਼ੌਕ ਤੋਂ ਇਲਾਵਾ ਤੁਹਾਨੂੰ ਪਤਾ ਕਿ ਰਖਵਾਲੀ ਵਾਸਤੇ ਤਾਂ ਜਾਨਵਰ ਕੋਈ ਨਾ ਕੋਈ ਰੱਖਣਾ ਚਾਹੀਦਾ ਹੀ ਹੈ ਠੀਕ ਹੈ, ਔਰ ਸਹੀ ਵੀ ਆ ਰਖਵਾਲੀ ਵਾਸਤੇ ਜਾਨਵਰ ਰੱਖਣਾ। ਇਸ ਕਰਕੇ ਮੈਂ ਕਿਹਾ ਕਿ 2 ਜਾਨਵਰ ਰੱਖਾਂਗੇ, ਉਹਦੇ ਵਿੱਚ ਸ਼ਾਇਦ ਜੋੜਾ ਹੋਵੇ ਜਾਂ ਮੇਲ ਫੀਮੇਲ ਹੋਵੇ। ਤੇ ਫਿਰ ਡਿਸਾਈਡ ਇਹ ਕੀਤਾ ਹੈ ਕਿ ਇੱਕ ਸਟੈਲਾ ਰੱਖਾਂਗੇ ਠੀਕ ਹੈ, ਤੇ ਇੱਕ ਜਿਹੜੀ ਆ ਆਪਣੀ ਆ ਬਿੱਲੋ ਆਲਰੇਡੀ ਤੁਹਾਨੂੰ ਦੱਸਿਆ ਸੀ ਹੀਟ ਤੇ ਵੀ ਆਈ ਹੋਈ ਆ। ਇੱਕ ਦਿਲ ਕਰਦਾ ਕ੍ਰਾਸ ਕਰਾਵਾਂ, ਇੱਕ ਦਿਲ ਕਰਦਾ ਕਿ ਰਹਿਣ ਦੇਵਾਂ। ਦੇਖਦੇ ਹਾਂ ਕੋਈ ਅੱਛਾ ਡੌਗ ਕਰੀਬ ਮਿਲ ਗਿਆ ਤੇ ਕਰਵਾ ਲਾਂਗੇ, ਨਹੀਂ ਤੇ ਫਿਰ ਰਹਿਣ ਦਿੰਦੇ ਹਾਂ। ਵੈਸੇ ਹੀਟ ਤੇ ਆਈ ਆ ਤੇ ਬਾਕੀ ਦੱਸਿਓ ਕਮੈਂਟ ਕਰਕੇ ਕ੍ਰਾਸ ਕਰਵਾ ਲਈਏ ਕਿ ਰਹਿਣ ਦੇਈਏ। ਵੈਸੇ ਤਾਂ ਸਾਲ ਬਾਅਦ ਦੁਬਾਰਾ ਆਏ, ਹੀਟ ਤੇ ਆਈ ਸੀ ਕਿ ਕ੍ਰਾਸ ਕਰਾਈ ਸੀ ਤੇ ਖਾਲੀ ਨਿਕਲ ਆਈ ਸੀਗੀ। ਸਾਲ ਇਹਨੇ ਛੋਟੀ ਤੇ ਬੱਚੇ ਦਿੱਤੇ ਜਦੋਂ ਮੈਂ ਕਿ ਕ੍ਰਾਸ ਕਰਾਈਏ ਨਹੀਂ, ਮਿਹਨਤ ਕਰੀਏ, ਫਿਰ ਜਾ ਕੇ ਤੇ ਬੱਚੇ ਨਾ ਮਰ ਜਾਣ। ਗਰਮੀ ਬੜੀ ਹੈ। ਦੱਸੋ ਕਮੈਂਟ ਕਰਕੇ ਕਿ ਕਰਾ ਲਈਏ ਕ੍ਰਾਸ ਕਿ ਰਹਿਣ ਦੇਈਏ। ਹਾਂਜੀ अस्सलाम वालेकुम, ਕੀ हाल है? ठीक ठाक हो? एक भरा ਦਾ मैं कमेंट करा ਸੀਗਾ फलान भाई अब आप वीडियो में खुद क्यों नहीं आते यार। पिछले कुछ दिनों ਦੇ ਵਿੱਚ ਮੇਰਾ ਦਿਲ ਹੀ ਨਹੀਂ ਸੀ ਕਰਦਾ। ਮੈਂ ਕਿਹਾ ਆਸਤਾ ਦੁਬਾਰਾ ਵੀਡੀਓ ਬਣਾਉਣੀ ਸ਼ੁਰੂ ਕਰਾਂ ਤੇ ਫਿਰ ਆਸਤਾ ਬੰਦਾ ਕੈਮਰੇ ਦੇ ਸਾਹਮਣੇ ਵੀ ਸ਼ੁਰੂ ਆ ਜਾਏਗਾ। ਤੁਹਾਨੂੰ ਪਤਾ ਜ਼ਿੰਦਗੀ ਦੇ ਮਾਮਲਾ ਤਾਓ ਚੜਾਓ ਟੈਨਸ਼ਨਾਂ ਪਰੇਸ਼ਾਨੀਆਂ ਹਰ ਬੰਦੇ ਨੂੰ ਵੀ ਹੁੰਦੀਆਂ ਨੇ। ਦਿਲ ਵੀ ਨਹੀਂ ਕਰਦਾ ਮੇਰਾ ਵੀਡੀਓ ਬਣਾਉਣ ਨੂੰ ਵਾਸਤੇ। ਮੈਂ ਫਿਰ ਆਸਤਾ ਮੈਂ ਕਿਹਾ ਚਲੋ ਪਹਿਲੇ ਕੈਮਰੇ ਦੇ ਪਿੱਛੇ ਰਹਿ ਕੇ ਸਟਾਰਟ ਕਰਦੇ ਹਾਂ ਵੀਡੀਓ ਬਣਾਉਣਾ, ਫਿਰ ਇਹ ਕਿ ਇਨਸ਼ਾਅੱਲਾ ਆਸਤਾ ਕੈਮਰੇ ਦੇ ਸਾਹਮਣੇ ਵੀ ਆ ਜਾਵਾਂਗੇ। ਤੇ ਕੁਛ ਬਾਬਾ ਜੀ ਦਾੜੀ ਬੜੀ ਵਧੀ ਸੀ, ਵਾਲ ਸ਼ਾਲ ਬੜੇ ਸੀ। ਕੱਲ ਕਟਿੰਗ ਸ਼ਟਿੰਗ ਕਰਾਈ, ਜ਼ਰਾ ਖੱਤ ਕੁੱਤ ਕਰਾਇਆ ਤੇ ਮੈਂ ਕਿਹਾ ਚਲੋ ਹੁਣ ਮੂੰਹ ਮੱਥਾ ਨਿਕਲਿਆ ਵਾ ਕੈਮਰੇ ਦੇ ਸਾਹਮਣੇ ਆਉਣ ਲਈ ਤੇ ਚਲੋ ਕੈਮਰੇ ਦੇ ਸਾਹਮਣੇ ਆਉਂਦੇ ਹਾਂ। ਜਿਸ ਤਰ੍ਹਾਂ ਕਿ ਪਿਛਲੇ ਦਿਨ ਮੈਂ ਕਿਸੇ ਨੂੰ ਦੱਸਿਆ ਸੀਗਾ ਕਿ ਇਹ ਫੀਮੇਲ ਮੈਂ ਦੇਣੀ ਹੈ ਠੀਕ ਹੈ, ਮਤਲਬ ਮੈਂ ਦੇਵਾਂਗਾ ਤੁਹਾਨੂੰ ਫਰੀ ਵਾਲੇ ਹਿਸਾਬ ਦੇ ਨਾਲ ਹੀ ਠੀਕ ਹੈ। ਤੇ ਪਹਿਲੇ ਫੀਮੇਲ ਚੈੱਕ ਕਰ ਲਓ, ਬਰੀਡਰ ਫੀਮੇਲ ਹੈ ਜਿਹਨੇ ਲਾਸਟ ਟਾਈਮ ਬੱਚੇ ਦਿੱਤੇ ਸੀਗੇ 7 ਬੱਚੇ, 2 ਬੱਚੇ ਨੇ ਮੈਂ ਸੇਲ ਕਰ ਲਿਆ ਸੀ, 5 ਬੱਚੇ ਦੇ ਐਕਸਪਾਇਰ ਹੋ ਗਏ ਸੀਗੇ। ਵੱਡੀ ਸਾਈਜ਼ ਦੀ ਫੀਮੇਲ ਹੈ, 23-24 ਇੰਚ ਦੀ ਹਾਈਟ ਹੈ। ਖੜਿਆਂ ਕੰਨਾਂ ਦੇ ਵਿੱਚ ਤਸੱਲਾ ਨਾਲ ਚੈੱਕ ਕਰ ਲਓ। ਜਿਸ ਵੀ ਨੇ ਲੈਣੀ ਹੈ ਨੰਬਰ ਕੰਨ ਤੇ ਲਿਖਿਆ, ਰਾਬਤਾ ਕਰ ਲਿਓ। ਪੈਸੇ ਹਰ ਚੀਜ਼ ਵੀਡੀਓ 'ਚ ਮੈਂ ਤੁਹਾਨੂੰ ਦੱਸ ਦਿੰਦਾ ਜੀ। ਪਹਿਲੇ ਚੈੱਕ ਕਰ ਲਓ ਫੀਮੇਲ ਖੜਿਆਂ ਕੰਨਾਂ ਦੇ ਵਿੱਚ ਬਲੈਕ ਨੋਚ ਇੱਕ ਅੱਖ ਤੋਂ ਕਾਣੀ ਹੈ। ਇਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜਿਹੜੇ ਵੀਡੀਓ ਵੇਖਦੇ ਹੋ। ਜਿਹੜੇ ਕੋਈ ਨਹੀਂ ਵੇਖਦੇ ਉਹਨਾਂ ਨੂੰ ਫਿਰ ਦੱਸ ਦੇਵਾਂ, ਸ਼ਿਕਾਰ ਲੱਗੀ ਹੋਈ ਹੈ ਸੇਧ ਗਿੱਦੜ ਤੇ ਠੀਕ ਹੈ। ਸੇਧ ਸ਼ਿਕਾਰ ਤੇ ਹੀ ਕੰਡਾ ਲੱਗਣ ਨਾਲ ਫੀਮੇਲ ਅੰਨੀ ਹੋਈ ਹੈ, ਵੱਡੀ ਹਾਈਟ ਦੀ ਫੀਮੇਲ ਆ। ਚੈੱਕ ਕਰ ਲਓ। ਜਿਸ ਵੀ ਨੇ ਲੈਣੀ ਹੋਵੇ ਮੇਰਾ WhatsApp ਹੈ, ਸਿਰਫ WhatsApp 'ਤੇ ਰਾਬਤਾ ਕਰ ਲਿਓ ਠੀਕ ਹੈ। ਬਰੀਡਰ ਫੀਮੇਲ ਹੈਗੀ ਆ, ਸਿਰਫ ਤੁਹਾਨੂੰ 20,000 ਰੁਪਏ ਦੇ ਵਿੱਚ ਮਿਲ ਜਾਏਗੀ ਠੀਕ ਆ। ਜਿਸ ਦੋਸਤ ਵੀ ਨੇ ਵੀ ਲੈਣੀ ਆ ਕੇ ਲੈ ਜਾਣੀ ਆ ਕੇ ਲੈ ਜਾਓ। ਕਾਰਗੋ ਕਰਾਓਗੇ ਤੇ ਕਾਰਗੋ ਦਾ ਕਿਰਾਇਆ ਖਰਚਾ ਜਿਹੜਾ ਤੁਹਾਡਾ ਹੋਣਾ ਜੀ ਠੀਕ ਹੈ। ਬਰੀਡਰ ਫੀਮੇਲ ਆ, ਤੁਹਾਨੂੰ ਪਤਾ 7 ਬੱਚੇ ਦਿੱਤੇ ਸੀ ਲਾਸਟ ਟਾਈਮ ਇਹਨੇ। ਜਿਹੜੇ ਕਿਸੇ ਵੀਰ ਨੇ ਵੀ ਲੈਣੀ ਹੋਵੇ ਸਿਹਤਮੰਦ ਦਾ ਚੈੱਕ ਕਰ ਲਵੋ, ਬਿਮਾਰ ਠਮਾਰ ਨਹੀਂ ਹੈਗੀ, ਪੂਰੀ ਐਕਟਿਵ ਆ, ਵੱਡੀ ਹਾਈਟ ਦੇ ਵਿੱਚ ਆ, ਤਕਰੀਬਨ 23-24 ਇੰਚ ਦੀ ਹਾਈਟ ਆ। ਲੈਂਥ ਸ਼ੈਂਥ ਹਰ ਸ਼ੇ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਵਾਧਿਆ ਆ। ਜਿਸ ਦੋਸਤ ਵੀ ਨੇ ਸ਼ੌਕ ਕਰਨਾ ਹੋਵੇ ਅੱਛੀ ਚੀਜ਼ ਆਉਣ ਦੇ ਵਾਸਤੇ ਠੀਕ ਆ। ਹਾਈਟ ਵਾਲੀ ਫੀਮੇਲ ਆ, ਕਨਫਰਮ ਬਰੀਡਰ ਵੀ ਹੈ, ਖੂਬਸੂਰਤ ਆ। ਜਿਸ ਵੀ ਨੇ ਲੈਣੀ ਹੈ 20,000 ਰੁਪਏ ਦੀ ਮਿਲ ਜਾਏਗੀ। ਇੱਕ ਅੱਖ ਦੀ ਜਿਹੜੀ ਆ ਉਹ ਸਹੀ ਨਹੀਂ ਹੈਗੀ, ਕਹਾਣੀ ਹੈ। ਇਹ WhatsApp ਨੰਬਰ ਆ, WhatsApp 'ਤੇ ਰਾਬਤਾ ਕਰ ਲਿਓ ਠੀਕ ਹੈ। ਚੈੱਕ ਕਰ ਲਵੋ, ਰਾਬਤਾ WhatsApp 'ਤੇ ਕਰਿਓ, ਫੋਨ ਨਾ ਕਰਿਓ। ਜਿਹਨੇ ਵੀ ਲੈਣੀ ਹੋਵੇ 20,000 ਰੁਪਏ ਦੀ ਮਿਲ ਜਾਏਗੀ। ਡੋਰੀ ਨਹੀਂ ਹੈਗੀ, ਸੁਣਦਾ ਵੀ ਹੈਗਾ ਇਹਨੂੰ। ਰੋਮਨ ਸੇ ਤੁਹਾਨੂੰ ਅਲਰਜੀ ਹੋਈ ਸੀ ਵੀ ਸੈੱਟ ਹੋ ਗਈ ਆ। ਇਹ ਵੀ ਮੈਂ ਨਿਆਦੀ ਨਾਲ ਕੀਤਾ ਮੈਸੇਜ, ਮੈਂ ਕਿਹਾ ਯਾਰ ਇਹਦਾ ਵੀ ਕੁਝ ਕਰ ਠੀਕ ਹੈ। ਅਲਰਜੀ ਦਾ ਇਲਾਜ ਤਾਂ ਕਰ ਪੈਨਾਕਾ ਟੀਕਾ ਤੇ 5 ਗ੍ਰਾਮ ਰਲਾ ਕੇ ਲਾਏ ਆ ਜੀ। ਅੱਲਾ ਤੇ ਹੁਕਮ ਨਾਲ ਵੇਖੋ ਬਿਲਕੁਲ ਸੈੱਟ ਹੋ ਗਿਆ ਹੈ। 2 cc ਲਾਇਆ ਇਹਨੂੰ ਰਲਾ ਕੇ ਮਿਕਸ ਕਰਕੇ, ਉਹਦੇ ਨਾਲ ਬਿਲਕੁਲ
ਠੀਕ ਹੋ ਗਈ ਹੈ ਤੇ ਹਾਂ ਜ਼ਖਮ ਸ਼ਖਮ ਵੀ ਹਰ ਸ਼ੈ ਜਿਹੜੀ ਸੀਗੀ ਜਿਹੜੇ ਅੱਖ ਦੇ ਨਿਸ਼ਾਨ ਸੀਗੇ ਉਹ ਵੀ ਸੈੱਟ ਹੋ ਗਏ ਸੀਗੇ। ਇਹ ਵੀ ਮੈਂ ਮੈਸੇਜ ਕੀਤਾ, ਮੈਂ ਕਿਹਾ ਯਾਰ ਇਹਦਾ ਵੀ ਕੋਈ ਹਿਸਾਬਾ ਕਿਤਾਬਾ ਲਾਓ, ਇਹ ਵੀ ਭਜਵਾਈਏ। ਅਸੀਂ ਸਿਰਫ ਇੱਕ ਆਹ ਰੱਖਾਂਗੇ ਬਿੱਲੋ ਆਪਣੀ ਜਿਹੜੀ ਹੈ ਤੇ ਇੱਕ ਸਟੈਲਾ ਜਿਹੜੀ ਹੈ 2, ਕਿਉਂਕਿ ਦੋਵੇਂ ਗਿੱਜੀਆਂ ਨੇ ਸਾਡੇ ਇੱਥੇ। ਇੱਕ ਤੇ ਇਹਨਾਂ ਦੀ ਵੱਡੀ ਮੌਜ ਇਹ ਆ, ਇਹ ਜਾਨਵਰ ਪਰਿੰਦੇ ਨੂੰ ਦੋਵੇਂ ਕੁਛ ਨਹੀਂ ਕਹਿੰਦੀਆਂ ਹੈਗੀਆਂ, ਯਾਨੀ ਨਾ ਮੁਰਗੀਆਂ ਨੂੰ ਪੈਂਦੀਆਂ ਹੈ ਤੇ ਨਾ ਇਹ ਜਾਨਵਰਾਂ ਜਿੰਨਾਂ ਨੂੰ ਨੁਕਸਾਨ ਕਰਦੀਆਂ ਹੈ। ਨੁਕਸਾਨ ਜਾਨਵਰਾਂ ਦਾ ਇਹ ਵੀ ਨਹੀਂ ਕਰਦੀ ਹੈਗੀ, ਠੀਕ ਆ। ਹਾਂ ਇਹ ਖੁੱਲੀ ਵੀ ਰਹਿੰਦੀ ਸੀਗੀ ਜਦੋਂ ਸੂਈ ਸੀਗੀ। ਇਹ ਵੀ ਇਦਾਂ ਦੀ ਇਹਦੇ ਵਿੱਚ ਬੁਰੀ ਆਦਤ ਕੋਈ ਨਹੀਂ, ਬਾਰਾ ਲੈ ਕੇ ਫਿਰ ਇਹ ਟਿਕਾਣੀ ਜਿਹੜੀਆਂ ਲੜ ਪੈਂਦੀਆਂ ਆ। ਜਦੋਂ ਲੜੀ ਸੀ ਇਹਦਾ ਪੈਰ ਜ਼ਖਮੀ ਕੀਤਾ ਜਦੋਂ ਕ੍ਰਾਸ ਹੋਈ ਸੀਗੀ, ਨਾਲੇ ਇਹਨੇ ਰੱਖਣੇ ਨਹੀਂ ਹੈਗੇ, ਇਸ ਕਰਕੇ ਅਸੀਂ ਕਿਹਾ ਚਲੋ ਇਹ ਦੇ ਦਿੰਦੇ ਹਾਂ ਦੋਸਤਾਂ ਨੂੰ। ਉਹ ਜੀ ਮਾਸ਼ਾਅੱਲਾ ਬੱਤਖ ਦੇ ਬੱਚੇ ਸਾਰੇ ਜਿਹੜੇ ਨੇ ਹੈਲਦੀ ਵੈਲਦੀ ਜਾ ਰਹੇ ਇਹਨਾਂ ਦੇ ਕੰਮ ਨਾਲ। ਰੱਬ ਨੇ ਇੱਕ ਕੱਲ੍ਹ ਲਿਆ ਸੀ ਤੇ ਤੁਹਾਡੇ ਸਾਹਮਣੇ ਇੱਕ ਕੱਲ੍ਹ ਮਾਸ਼ਾਅੱਲਾ ਵੇਖੋ ਸਾਨੂੰ ਅੱਜ ਵਾਪਸ ਵੀ ਆ ਗਿਆ ਜੇ। ਉਹ ਹੁਣ ਅੰਦਰ ਚੱਲੀ ਹੈ ਤੇ ਦੇਖੋ ਇਹ ਚੀਜ਼ ਦੇਖਣ ਦਾ ਸਵਾਦ ਆ। ਲੈਣ ਸਤਰੇ ਐਡਾ ਡੱਬਾ ਜਾਵੇ ਮੱਗਾ ਦਾ ਬੱਚਾ ਆਓਗੇ, ਉਹ ਵੀ ਮਾਰੀ ਚੱਲ ਆਓਗੇ ਚਲੋ। ਉਹ ਕਹਿੰਦੀ ਵੀ ਅੰਦਰ ਆ ਜਾਓ, ਕਿਤੇ ਫੜ ਕੇ ਨਾ ਲੈ ਜਾਵੇ ਤੁਹਾਨੂੰ। ਲੈ ਹੈਂ ਪਾਣੀ ਤੁਹਾਨੂੰ ਮੈਂ ਭਰਦਾ ਇੱਥੇ, ਹੈ ਨਹਾਉਣਾ ਤੁਹਾਨੂੰ ਮੈਂ ਤੇ ਹੁਣ ਤੂੰ ਸੱਦ ਕੇ ਇਹਨਾਂ ਨੂੰ ਅੰਦਰ ਲੈ ਗਈ। ਖੁੱਲੀ ਡੁੱਲੀ ਮਾਸ਼ਾਅੱਲਾ ਜਗ੍ਹਾ ਦੇਖੋ ਇਹਨਾਂ ਦੇ ਕੋਲ ਬਥੇਰੀ ਹੈਗੀ ਬੱਚਿਆਂ ਦੇ ਕੋਲ। ਸਭ ਤੋਂ ਮੇਨ ਗੱਲ ਆ ਇੱਥੇ ਮਜ਼ਬੂਤੀ ਬੜੀ ਆ, ਟੈਨਸ਼ਨ ਨਹੀਂ ਹੈਗੀ। ਉੱਪਰ ਜਾਲੀ ਇੱਧਰ ਜਾਲੀ, ਬਿੱਲੀ ਛਿੱਲੀ ਤੋਂ ਵੀ ਇੱਥੇ ਤਾਂ ਗਿੱਦੜ ਕੁੱਤਾ ਵੀ ਇਹਨਾਂ ਤੇ ਹਮਲਾ ਨਹੀਂ ਕਰ ਸਕਦਾ, ਇੰਨੇ ਮਜ਼ਬੂਤ ਨੇ। ਸਭ ਨੇ ਗੁੱਡ ਨਿਊਜ਼ ਹੋ ਸੁਣਾਈ ਕਿ ਮੱਗ ਦਾ ਨਾਂ ਲਿਆ ਤੇ ਕਹਿੰਦਾ ਮੱਗ ਦਾ ਇੱਕ ਬੱਚਾ ਹੋਰ ਨਿਕਲ ਆਇਆ। ਮੈਂ ਕਿਹਾ ਪਹਿਲੇ ਉਹ ਵੇਖ ਲਈਏ ਜਾ ਕੇ, ਲਾਈਟ ਚਲਾਵਾਂ। ਮੈਂ ਨਾ ਦੇਖਿਆ ਤਿੜਕਣ ਲੱਗਦੀਆਂ ਪਈਆਂ ਸੀਗੀਆਂ। ਲੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ ਫੌਜੀ ਜੀ। ਅਜੇ ਜਿਹੜਾ ਕਾਰਨਰ 'ਚ ਸੰਡਾ ਵੇ ਉਂਝ ਨਿਕਲਿਆ ਹੈ, ਇੱਕ ਆ ਵੀ ਆਉਣ ਲੱਗਾ ਮਾਸ਼ਾਅੱਲਾ ਬਾਹਰ। ਇਹਨਾਂ ਦਾ ਟਾਈਮ ਹੋ ਗਿਆ ਬਸ। ਮੈਂ ਕਿ ਵੀਡੀਓ 'ਚ ਵਿਖਾਇਆ ਵੀ ਹੈ ਕਿ ਤਿੜਕਾਂ ਛਿੜਕਾਂ ਲੱਗ ਰਹੀਆਂ ਵਾ। ਕਿਹੜਾ ਨਿਕਲ ਗਿਆ? ਹਾਂ ਇਹ ਜਿੰਦਾ ਹੀ ਇਹਦੇ ਵਿੱਚ ਬੱਚਾ ਹੈ। ਦੇਖੋ ਸਾਰੇ ਚਲੋ ਮੈਂ ਕਹਿੰਦਾ ਆਪਣੀ ਮਰਜ਼ੀ ਨਾਲ ਨਿਕਲਣ ਨਾ, ਫਿਰ ਉਹ ਸਹੀ ਖੁਸ਼ਕ ਹੋ ਕੇ ਨਿਕਲਦੇ ਆ। ਜਦੋਂ ਅਸੀਂ ਕੱਢਦੇ ਆ ਨਾ ਖੁਸ਼ਕੇ ਨੂੰ ਛੱਡ ਅੱਛਾ ਇਹਨੂੰ ਵੀ ਵੇਖਾ ਤਿਲਕ ਲੱਗ ਗਈ ਯਾਰ ਥੱਲੇ ਹਨਾ। ਨਹੀਂ ਕੱਖ ਡਿੱਗਿਆ ਇਹਨਾਂ ਨੇ ਭਾਈ 35 ਦਿਨਾਂ ਨਿਕਲਣੇ ਬੱਚੇ। ਹੁਣ ਸਾਰੇ ਝੂਠ ਥੋੜੀ ਬੋਲਦੇ। ਨਾਲੇ ਜਿਨ੍ਹਾਂ ਨੇ ਅੰਡੇ ਦਿੱਤੇ ਸੀਗੇ ਸਾਨੂੰ ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ ਆਪਣਾ ਇੱਕ ਨਿਕਲ ਆਇਆ ਉਹਨਾਂ ਦੇ ਹਿੱਸੇ ਦਾ ਆ, ਇੱਕ ਸਾਡਾ ਇੱਕ ਉਹਨਾਂ ਦਾ, ਇੱਕ ਸਾਡਾ ਇੱਕ ਉਹਨਾਂ ਦਾ। ਵੇਖੋ ਕਿੰਨੇ ਨਿਕਲਦੇ ਟੋਟਲ। ਫਿਰ ਜਿੰਨੇ ਨਿਕਲਣਗੇ ਦਿਹਾੜੀ ਇੱਕ ਤੇ ਕਰਕੇ ਤੇ ਫਿਰ ਉਹਨਾਂ ਤੱਕ ਪਹੁੰਚਾ ਕੇ ਆਵਾਂਗੇ, ਤਾਂ ਕਿ ਉਹਨਾਂ ਦੀ ਮਿਹਰਬਾਨੀ ਇਹਨਾਂ ਨੇ ਸਾਨੂੰ ਜਨਾਬੇ ਵਾਲੀ ਅੰਡੇ ਪਹੁੰਚਾਏ ਦਿੱਤੇ ਸਾਨੂੰ ਅੰਡੇ। ਅਤੇ 3 ਦਾ ਹੋਰ ਅੰਡਾ ਰੱਖ ਦਿੱਤਾ ਜਿਹੜਾ ਕੱਲ੍ਹ ਇੱਕ 3 ਨੇ ਹੋਰ ਅੰਡਾ ਦੇ ਦਿੱਤਾ ਸੀ, ਅਸੀਂ ਉਹ ਵੀ ਵਿੱਚ ਰੱਖ ਦਿੱਤਾ। ਚਲੋ ਮਾਸ਼ਾਅੱਲਾ ਜੀ ਅੱਲਾ ਖੈਰ ਕਰੇ। ਇਹ ਹਲੇ ਨਹੀਂ ਹੋਇਆ ਅੱਡੇ ਜੋਗਾ ਕਿ ਇਹਨੂੰ ਲੈਦਾ ਕਰੀਏ, ਹਲੇ ਵਿੱਚ ਹੀ ਰਵੇ ਹਜੇ ਜ਼ਰਾ ਕੱਢ ਦਈਏ ਸੁੱਕ ਗਿਆ ਵਾ। ਦੇਖ ਲਾ ਤੇ ਰੱਖ। ਇਹ ਦੂਸਰਾ ਬੱਚਾ ਬੜਾ ਤਕੜਾ ਸੀਗਾ, ਇਹ ਵੀ ਠੀਕ ਹੈ। ਉਹ ਫੱਟੀ ਦੇ ਵਿੱਚ ਨੂੰ ਹੋ ਕੇ ਬੈਠਾ। ਹਾਂ ਬਸ ਠੀਕ ਆ ਫਿਰ। ਆਹ ਇੱਕ ਆਪਣਾ ਪਹਿਲੇ ਹਾਂ ਚਲੋ ਜੀ ਮਾਸ਼ਾਅੱਲਾ। ਅੱਛਾ ਹਜੇ ਨਾ ਥੋੜਾ ਉੱਥੇ ਅੰਦਰ ਨਮੀ ਹੁੰਦੀ ਨਾ, ਇਸ ਕਰਕੇ ਨਮੀ ਖੁਸ਼ਕ ਨਹੀਂ ਹੁੰਦਾ ਜੀ। ਇੱਥੇ ਦੇਖੋ ਇਹਨੇ ਇੱਥੇ ਝੱਟ ਪਿਆ ਰਹਿਣਾ, ਇਹਨੇ ਖੁਸ਼ਕ ਹੋ ਜਾਣਾ। ਨਹੀਂ ਸਾਇਜ਼ ਸੂਜ ਦੇ ਵਿੱਚ ਠੀਕ ਆ, ਸਿਰਫ ਹਲਕੇ ਹਲਕੇ ਵਾਲ ਹੈ ਜਿਹੜੇ ਇਹਨਾਂ ਦੇ ਖੜੇ ਜਿਹੜੇ ਨੇ ਖੁਸ਼ਕ ਹੋ ਗਏ ਸਾਰੇ ਸਹੀ ਹੋ ਗਏ। ਅੰਦਰ ਨਾ ਨਮੀ ਹੁੰਦੀ ਇਨਕੂਬੇਟਰ ਦੇ ਵਿੱਚ, ਤਾਂ ਨਮੀ ਜਿਹੜੀ ਬੱਚੇ ਨੂੰ ਖੁਸ਼ਕ ਨਹੀਂ ਹੋਣ ਦਿੰਦੀ। ਲੋ ਜੀ ਮਾਸ਼ਾਅੱਲਾ ਮੱਗਨ ਦਾ ਵੀ ਨਿਕਲ ਆਇਆ, ਜਿਹਦੇ ਨਾਲ ਦਾ ਜੋਟੀਦਾਰ ਆ ਗਿਆ। ਉਹ ਬੜਾ ਖੁਸ਼ ਹੋ ਗਿਆ ਕਿ ਕੱਲਾ ਡੱਬੇ 'ਚ ਬੋਰ ਹੋ ਗਿਆ ਸੀਗਾ, ਹੁਣ 2 ਹੋ ਗਏ। ਸਾਡੀ ਤਾਂ ਸਮਝ ਨਹੀਂ ਆ ਰਿਹਾ ਤੇ ਤੇਰੀ ਕੀ ਕਰ ਰਹੀ। ਕੱਲ੍ਹ ਇਹ ਕਹਿੰਦੇ ਅੰਡਾ ਦਿੱਤਾ, ਕਹਿੰਦੇ ਅੱਜ ਦੇ ਦਿੱਤਾ। ਅਸੀਂ ਹੁਣ ਤਿੱਤਰ ਨੂੰ ਕੱਢ ਕੇ ਉਧਰ ਪਾਤਾ। ਉਹ ਤਿੜਕ ਵੀ ਗਿਆ ਜੀ, ਤਿੜਕ ਗਿਆ ਅੰਡਾ, ਉਹਦੇ ਜ਼ਾਇਆ ਹੋ ਗਿਆ ਅੰਡਾ, ਉਹ ਤਿੜਕ ਲੱਗ ਗਈ ਉਹਨੂੰ। ਕੱਲ ਥੱਲੇ ਸੀਗਾ, ਅੱਜ ਫੁੱਟਣ ਗਿਆ ਆ। ਸਮਝੋ ਬਾਹਰ ਆ, ਪਤਾ ਨਹੀਂ ਕੀ ਕਰ ਰਹੀ ਹੈ। ਤਿੱਤਰ ਨਾਲ ਲੈਦਾ ਕਰ ਦਿੱਤੀ ਤੇ ਅੰਡੇ ਦੇਣੇ ਸ਼ੁਰੂ ਕਰ ਦਿੱਤੇ ਇਹਨੇ। ਆਹ ਦੇਖਿਆ ਏਦਾਂ ਚੁੰਝ ਮਾਰ ਕੇ ਨੇ ਤੋੜ ਲੈਣਾ। ਉਹ ਪੀਣ ਲੱਗੀ, ਉਹਨੇ ਮੈਨੂੰ ਵੇਖ ਕੇ ਤੋੜ ਲਿਆ ਅੰਡਾ। ਆਹ ਚੁੰਝਾਂ ਮਾਰ ਕੇ ਜ਼ਾਇਆ ਕਰਤਾ ਅੱਲਾ ਕਹਿੰਦੀ। ਔਰ ਚੁੰਝਾਂ ਮਾਰ ਕੇ ਨਾ ਜ਼ਾਇਆ ਕਰ ਲਾ, ਕਹਿੰਦੀ ਜੇ ਮੇਰਾ ਨਹੀਂ ਤੇ ਫਿਰ ਕਿਸੇ ਦਾ ਵੀ ਨਹੀਂ। ਉਹ ਆਇਆ ਥੱਲੇ ਲੈ ਸਾਰਾ ਬੋਰੇ ਤੇ ਕਿਤੇ ਮਾਲ ਗਦਾਮ ਛੱਡ ਦਿੱਤਾ ਨੇ। ਅੱਲਾ ਏਦਾਂ ਹੀ ਕਰਦੇ ਤੋੜ ਕੇ ਵੀ ਜਾਂਦੇ। ਅੱਲਾ ਉਹ ਡਰਦੀ ਨੇ ਤੋੜ ਲਿੱਤਾ, ਕਹਿੰਦੀ ਜੇ ਮੇਰਾ ਨਹੀਂ ਤੇ ਫਿਰ ਕਿਸੇ ਦਾ ਵੀ ਨਹੀਂ। ਆ ਵੇਖੋ ਹੁਣ ਜ਼ਰਾ ਮਾਸ਼ਾਅੱਲਾ ਕੱਲ ਸੌਦਾ ਮਾਰਿਆ ਜੇ, ਆਪਣੇ ਲਈ ਵੈਟ ਦਿੱਤੀ ਨਾਲ ਬੱਚਾ ਦੇ ਕੇ, ਨਾਲ ਪੈਸੇ ਲਏ ਨੇ ਤੇ ਜਨਾਬ ਨਾਲ ਸੌਦਾ ਕੀਤਾ। ਕਾਸਮ ਨੇ ਦੱਸੋ ਸੌਦਾ ਸਹੀ ਕੀਤਾ ਕਿ ਨਹੀਂ। ਕੱਲ੍ਹ ਵੀ ਕਿਤੇ ਵੇਖ ਕੇ ਆਇਆ ਸੀਗਾ, ਮੈਨੂੰ ਤਾਂ ਪਤਾ ਵੀ ਨਹੀਂ ਸੀ ਹੈਗਾ। ਤਾਂ ਫਿਰ ਕਾਸਮ ਨੇ ਵੈੜ ਦੇ ਕੇ ਤੇ ਆ ਗਾਈ ਦਾ ਸੌਦਾ ਕੀਤਾ ਆ। ਤੋਕੜ ਆ ਕੋਈ ਥੋੜਾ ਬਹੁਤਾ ਦੁੱਧ ਆ ਇਹਦੇ ਕੋਲ। ਇਹ ਹੈ ਕਿ ਉਂਝ ਕੱਦ ਬਹੁਤ ਗੋਸ਼ਤ ਵਾਲੀ ਆ, ਚੰਗੀ ਆ। ਬਾਕੀ ਦੱਸੋ ਹਾਂ ਜ਼ਰਾ ਫਿਰ ਕੁਰਬਾਨੀ ਕਰ ਲਈਏ ਇਹਨੂੰ। ਫਿਰ ਕੁਰਬਾਨੀ ਦੇ ਲਿਹਾਜ਼ ਨਾਲ ਚੰਗੀ ਮਾਸ਼ਾਅੱਲਾ ਹੈਵੀ ਹੈ। ਦੁੱਧ ਕੋਨੀ ਇਹਦੇ ਕੋਲ ਨਾ ਹੈਗਾ, ਕੋਈ 3-4 ਕਿਲੋ ਦੁੱਧ ਆ। ਉਂਝ ਜੇ ਸਮਝ ਚੰਗੀ ਭਾਰੀ ਹੈ। ਮੈਂ ਕਿਹਾ ਇੱਕ ਨਜ਼ਰ ਤੁਹਾਨੂੰ ਖਰਗੋਸ਼ਾਂ ਦੀ ਵੀ ਮੰਗਾਈਏ, ਨਾਲੇ ਆਪ ਕੋ ਅਪਡੇਟ ਖਰਗੋਸ਼ਾਂ ਦੀ ਲਈਏ। ਇਹ ਇੱਕ ਇਹਨਾਂ ਦੇ ਵਿੱਚੋਂ ਅੱਜ ਇੰਤਕਾਲ ਕਰ ਗਿਆ, ਮੈਨੂੰ ਨਹੀਂ ਪਤਾ ਲੱਗਾ। ਤੇ ਬਾਕੀ ਮਾਸ਼ਾਅੱਲਾ ਹੁਣ ਤੁਹਾਨੂੰ ਸੁਬਾਹ ਵਿਖਾਵਾਂਗਾ। ਉਹ ਵੇਖੋ ਬੱਚੇ ਨਜ਼ਰ ਆ ਰਹੇ, ਪਤਾ ਨਹੀਂ 4 ਆ ਕਿ 5 ਆ। ਅੱਬੂ ਨੇ ਫਿੱਟਾਂ ਲਾਤੀਆਂ ਸੀ ਕਾਰਨਰ ਦੇ ਵਿੱਚ ਬੱਚੇ ਦਿੱਤੇ। ਮੇਰੇ ਖਿਆਲ ਇਸ ਖਰਗੋਸ਼ ਨਹੀਂ ਹੋਣੇ ਬਲੈਕ ਦੇ, ਤੇ ਲੱਗ ਵੀ ਬਲੈਕ ਵਾਈਟ 'ਚ ਰਹੇ ਆ। ਬਾਕੀ ਕੱਲ੍ਹ ਅੰਦਰ ਜਾ ਕੇ ਦੇਖਾਂਗੇ, ਅਜੇ ਮੈਂ ਨਜ਼ਦੀਕ ਨਹੀਂ ਜਾ ਰਿਹਾ ਤਾਂ ਕਿ ਇਹ ਕਿਤੇ ਹਮਲਾਵਰ ਨਾ ਅਜੇ ਡਰ ਕੇ ਬੱਚੇ ਦਾ ਦੂਆ ਨਾ ਕਰ ਲਵੇ ਕਿਤੇ। ਉਹ ਜਾਂਦੇ ਉੱਤਰ ਚੜ੍ਹ ਕੇ ਦੇਖਦੇ। ਅੱਲਾਹੁ ਅਕਬਰ।
4 ਨੇ, 4 ਕਿ 5 ਆ, ਲੱਗ 4 ਰਹੇ ਆ, ਪਤਾ ਨਹੀਂ ਪੰਜਵਾਂ ਬੱਚਾ ਕਿ ਮਿੱਟੀ ਹੈ, ਨਹੀਂ 4 ਹੀ ਬੱਚੇ ਨੇ ਔਰ ਹੈ ਹੀ ਬਲੈਕ ਐਂਡ ਵਾਈਟ ਆ। ਤੇ ਯਕੀਨਨ ਫਿਰ ਐਸੇ ਮਾਦੀ ਦੇ ਹੋਣੇ ਆ ਕਿਉਂਕਿ ਜਦੋਂ ਅਸੀਂ ਲੈ ਕੇ ਆਏ ਨਾ ਸਾਨੂੰ 2 ਮਾਦੀਆਂ ਲੱਗਦੀਆਂ ਸੀਗੀਆਂ ਪੇਟ ਤੋਂ ਕਿ ਉਹ ਸੋਨੇ ਵਾਲੀਆਂ ਆ, ਤੇ ਉਹ ਹਿਲ ਜੁਲ ਰਹੇ ਆ। ਠੀਕ ਹੈ, ਵੇਖੋ ਬੱਚੇ ਦੇਣੇ ਹੋਣ ਤਾਂ ਰੜੇ ਤੇ ਵੀ ਦੇ ਦਿੰਦੀਆਂ, ਜ਼ਰੂਰੀ ਨਹੀਂ ਹੈਗਾ ਘਟਵਾ ਮਾਰ ਕੇ ਦੇਣੀਆਂ ਆ। ਮਾਸ਼ਾਅੱਲਾ ਚਲੋ ਸਾਡੇ 4 ਗਏ ਤੇ 4 ਹੀ ਅੱਲਾ ਨੇ ਸਾਨੂੰ ਹੋਰ ਦੇਤੇ। ਇੱਕ ਅਸੀਂ ਹਲਾਲ ਕਰਵਾ ਲਿਆ, ਇੱਕ ਜ਼ਾਇਆ ਹੋ ਗਿਆ, ਜੋੜਾ ਹੀ ਵੇਚ ਲਿਆ ਸੀਗਾ ਤੇ ਉਹ ਮਾਸ਼ਾਅੱਲਾ 4 ਬੱਚੇ ਸਾਡੇ ਕੋਲ ਹੋਰ ਆ ਗਏ ਨੇ। ਮਾਸ਼ਾਅੱਲਾ ਵੇਖੋ ਆ ਘੋੜਾ ਉਦੋਂ ਨਾਲ ਸਿਹਤਮੰਦ ਨਹੀਂ ਹੋ ਗਿਆ ਜਦੋਂ ਵੀਡੀਓ ਲਾਈ ਸੀਗੀ ਹੈਂ। ਆਹ ਵੇਖੋ ਜ਼ਰਾ, ਤੇ ਡਾਕਟਰ ਨੇ ਟੀਕੇ ਲਾਤੇ ਸੀਗੇ, ਉਹਦੇ ਨਾਲ ਘੋੜਾ ਜਿਹੜਾ ਨਾ ਹੋ ਗਿਆ ਸੀਗਾ ਥੋੜਾ ਕਮਜ਼ੋਰ, ਥੋੜਾ ਨਹੀਂ ਖੈਰ ਬਹੁਤਾ ਹੀ ਹੋ ਗਿਆ ਸੀਗਾ। ਹੁਣ ਤੇ ਮਾਸ਼ਾਅੱਲਾ ਰਿਕਵਰ ਕਰਦਾ ਜਾਂਦਾ ਆ। ਐਂ ਵੇਖੋ ਜ਼ਰਾ, ਵੀਡੀਓ ਲਾਈ ਸੀ ਉਦੋਂ ਤੇ ਬੜਾ ਕਮਜ਼ੋਰ ਲੱਗਦਾ ਸੀਗਾ। ਮੈਂ ਕਿਹਾ ਜਿਹੜੀ ਸ਼ੈ ਹੈਗੀ ਉਹੀ ਦਿਖਾਉਣੀ ਹੈ। ਠੀਕ ਹੈ, ਤੇ ਕਈ ਬੰਦੇ ਰਾਬਤਾ ਵਿੱਚੋਂ ਕੀਤਾ ਵਾ, ਕਈ ਕਹਿੰਦੇ ਭਾਈ ਜੀ ਪੈਸੇ ਵੇਖੋ ਆਪਣਾ ਤੁਸੀਂ ਜ਼ਿਆਦਾ ਮੰਗ ਰਹੇ ਤੇ ਕਰ ਰਹੇ। ਮੈਂ ਹਾਲਾਂਕਿ 7 ਲੱਖ ਦਾ ਲਿਆ ਸੀ, ਮੈਂ 6 ਲੱਖ ਰੁਪਈਆ ਮੰਗਿਆ ਸੀਗਾ। ਮੈਂ ਕਿਹਾ 6 ਲੱਖ ਕੋਈ ਪਿਆਰ ਮੁਹੱਬਤ ਕਰਕੇ ਦੇ ਦਿਆਂਗੇ। ਹੁਣ ਮਾਸ਼ਾਅੱਲਾ ਸੈੱਟ ਹੁੰਦਾ ਜਾਂਦਾ ਵਾ, ਕੋਈ ਨਹੀਂ। ਮੈਂ ਕਿਹਾ ਅੱਲਾ ਖੈਰ ਕਰੇ, ਦਿਨ ਬ ਦਿਨ ਵਧਣਾ ਹੀ ਇਨਸ਼ਾਅੱਲਾ। ਸਿਹਤਮੰਦ ਹੋ ਗਿਆ ਤੇ ਫੇਰ ਵੇਚ ਲਾਂਗੇ, ਕੋਈ ਨਹੀਂ ਰੌਲਾ। ਜੇ ਕਿਸੇ ਸਿਹਤਮੰਦ ਹੀ ਕਰਕੇ ਲੈਣਾ ਆ ਤੇ ਮਾਸ਼ਾਅੱਲਾ ਵੇਖੋ ਹੁਣ ਅੱਗੇ ਨੂੰ ਬਿਹਤਰ ਹੁੰਦਾ ਜਾਂਦਾ ਨਾ। ਅੱਜ ਬਾਹਰ ਬੰਨਿਆ ਸੀਗਾ, ਹੁਣ ਚੁਰ ਕੇ ਆਇਆ ਬਾਹਰੋਂ। ਉਹ ਕਮੈਂਟ ਕਰਨ ਵਾਲਿਆਂ ਨੂੰ ਇਹ ਨਹੀਂ ਨਾ ਪਤਾ ਜਿਹਦੀ ਸਿਹਤ ਪੂਰੀ ਹੋਣੀ ਆ ਲੱਭਣਾ ਹੀ 12 ਲੱਖ ਦਾ। 12 ਲੱਖ ਦਾ ਨਾ ਇਦਾਂ ਹੀ ਉਧਰ ਨੂੰ ਮੂੰਹ ਨਹੀਂ ਕਰਨਾ। ਆਹੋ ਹੁਣ ਪਰਸੋਂ ਬੰਦੇ ਨੇ ਵੀਡੀਓ ਲਾਈ, ਉਹ 35,000 ਰੁਪਇਆ ਫੀਸ ਚਾਰਜ ਕਰਨ ਡਿਆ ਘੋੜੇ ਦੀ। ਹਾਂ, ਲੋਕਾਂ ਨੇ ਉਹਨਾਂ ਕੋ ਵੀ ਲਵਾਉਣੀਆਂ ਹੀ ਆਹੋ। ਤੇ ਆਵਾਮ ਚੰਗੀ ਵੀ ਉੱਥੇ ਹੀ ਰਹਿੰਦੀ ਹੈ ਨਾ। ਤੇ ਮਾਸ਼ਾਅੱਲਾ ਵੇਖੋ ਹੁਣ ਅੱਗੇ ਨਾਲ ਵੇਖੋ ਸਿਹਤਮੰਦ ਵੀ ਹੋ ਗਿਆ ਮਾਸ਼ਾਅੱਲਾ, ਤੇ ਸਿਹਤ ਦੇ ਵਿੱਚ ਵੀ ਬਿਹਤਰ ਆ। ਨਾਲੇ ਦੁਆ ਕਰਿਓ ਅੱਲਾ ਤੰਦਰੁਸਤੀ ਦੇਵੇ ਇਨਸ਼ਾਅੱਲਾ, ਮਜ਼ੀਦ ਅੱਲਾ ਖੈਰ ਕਰੇ, ਸਿਹਤਮੰਦ ਹੋ ਜਾਵੇ। ਕੋਈ ਨਹੀਂ, ਮੈਂ ਕਿਹਾ ਚੰਗਾ ਵਿਕੇਗਾ ਤੇ ਵੇਚ ਦਾਂਗੇ, ਨਹੀਂ ਤੇ ਖੜਾ ਤੇ ਹੈਗਾ ਮਾਸ਼ਾਅੱਲਾ। ਵੇਖੋ ਬਸ ਇਹ ਹੈ ਕਿ ਦੁਆ ਕਰਿਓ ਅੱਲਾ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ ਰੱਬ ਨੂੰ। ਹੁਣ ਆ ਸਾਡੇ ਕੋਲ ਰਹਿ ਗਏ 4, 2 ਮਾਦੀਆਂ ਤੇ 2 ਨਰ। ਠੀਕ ਹੈ ਜੀ, ਇਹਨਾਂ ਦੇ ਮਾਸ਼ਾਅੱਲਾ ਵੇਖ ਲਓ ਬੱਚੇ, ਇੱਕ ਉਹ ਨਰ ਆ, ਇੱਕ ਆਹ ਨਰ ਆ, 2 ਮਾਦੀਆਂ, ਇੱਕ ਮਾਦੀ ਉਹਨਾਂ ਦਾ ਤੇ ਇੱਕ ਕਤੂਰਿਆਂ ਫੜਕਾ ਛੱਡੀ ਸੀ ਇਹਨਾਂ ਨਾਲ ਦੀ ਵਾਈਟ ਕਰਦਣ ਵਾਲੀ ਜਿਹੜੀ। ਠੀਕ ਹੈ, ਜੇ ਕਿਤੇ ਬੰਦਾ ਵੀਡੀਓ ਵੇਖਦਾ ਹੋਵੇ ਜਿਹਨੇ ਸਾਨੂੰ ਭੇਜੀਆਂ ਤੇ ਭਾਈ ਮਿਹਰਬਾਨੀ ਤੇਰੀ ਬਹੁਤ ਮਾਸ਼ਾਅੱਲਾ। ਰੌਣਕ ਲੱਗੀ ਸਾਡੇ, ਵੇਖੋ ਕਿੰਨੇ ਚੂਹੇ ਨਿਕਲ ਆਏ ਨੇ। ਤੇ ਹੁਣ ਅੰਦਰ ਵੀ ਸ਼ਾਬਾਸ਼। ਚਲੋ ਦਰਵਾਜ਼ਾ ਬੰਦ ਨਹੀਂ ਕਰੀਦਾ ਹੈਗਾ ਕਿਉਂਕਿ ਵੇਖੋ ਕੁਛ ਮੁਰਗੀਆਂ ਬਾਹਰ ਪੈਂਦੀਆਂ ਗਰਮੀ ਦਾ ਕਰਕੇ, ਤੇ ਬਾਕੀ ਕੁਛ ਮੁਰਗੀਆਂ ਜਿਹੜੀਆਂ ਵਾ ਫਿਰ ਉਹ ਅੰਦਰ ਚੱਲ ਜਾਂਦੀਆਂ, ਇਸ ਕਰਕੇ ਦਰਵਾਜ਼ਾ ਬੰਦ ਨਹੀਂ ਕਰੀਦਾ ਹੈਗਾ। ਹੁਣ ਤੇ ਮੇਰਾ ਕਰਕੇ ਅੰਦਰ ਚਲਾ ਗਈਆਂ ਨੇ। ਆ ਗਿਆ ਚੂਚੇ ਮੰਗਣ ਵਾਲੇ, ਆਪਦੇ ਮਰ ਗਏ ਤਾਂ ਸਾਡੇ ਨਾਲ ਨੱਸ ਗਏ। ਆਪਣੇ ਏਰੀਏ ਨੇ ਇੱਕ ਚੂਚਾ ਨਹੀਂ ਮੈਨੂੰ ਦੱਸਿਆ ਭਾਈ ਇਸ ਰੰਗ ਦੇ ਦਿੱਤੇ ਆ, ਵੇਖ ਲਓ ਆ ਕੇ ਕਰ ਲਓ। ਹੁਣ ਸਾਡੇ ਕੋਲ ਦੇਖੋ ਚੂਚੇ ਨਿਕਲੇ ਆ, ਤੇ ਇਹਨੇ ਹੁਣ ਕਿਤੇ ਵਲੌਗ ਵੇਖ ਲਿਆ ਕਿ ਚੂਚੇ ਅਰਸਲਾਨ ਭਾਈ ਦੇ ਨਿਕਲ ਆਏ ਆ, ਤੇ ਚੱਲੀਏ ਜਾ ਕੇ ਵੇਖ ਕੇ ਆਈਏ ਹੈ। ਤੇ ਇਹ ਮਾਸ਼ਾਅੱਲਾ ਵੇਖੋ ਜੀ ਸਾਰੇ ਬੱਚੇ ਛੱਚਿਆਂ ਦੇ ਥੱਲੇ ਲੱਗੇ ਆ। ਅੰਦਰ ਖੁੱਲੀ ਜਗ੍ਹਾ, ਇੱਧਰ ਤਾਂ ਛੱਡੇ ਕਿ ਤਾਂ ਕਿ ਬੱਚਿਆਂ ਨੂੰ ਨਾ ਉਧਰ ਗਰਮੀ ਸੀਗੀ ਔਰ ਇੱਥੇ ਹੈਗੀ ਜਗ੍ਹਾ ਖੁੱਲੀ, ਤੇ ਜੇ ਖੁੱਲੀ ਜਗ੍ਹਾ ਦੇ ਉੱਤੇ ਨਹਾਸਦੇ ਭਾਈਦੇ ਆ। ਉੱਪਰ ਆ ਵੇਖੋ ਜਾਲੀ ਆ ਮਜ਼ਬੂਤ, ਉੱਪਰ ਇਹਦੇ ਦਰਖਤ ਦੇ ਪੱਤੇ ਅੰਦਰ ਬਾਹਰ ਜਿੱਥੇ ਮਰਜ਼ੀ ਨੱਸਣ ਭੱਜਣ। ਗਰਮੀ ਸ਼ਰਮੀ ਦੀ ਵੀ ਟੈਨਸ਼ਨ ਕੋਈ ਨਹੀਂ। ਮੇਰੇ ਖਿਆਲ ਇੱਥੇ ਹਵਾ ਦਾ ਕਰਕੇ ਬੈਠੀ ਹੈ ਕਿ ਜਾਲੀ ਲਾ ਕੇ ਇਹਨਾਂ ਨੂੰ ਹਵਾ ਲੱਗ ਰਹੀ ਹੈ। ਇਹ ਲక్ష్ਮੀ ਬੜੀ ਚੰਗੀ ਮੁਰਗੀ ਹੈ ਜੀ। ਲక్ష్ਮੀ ਨੇ 16 ਦੇ ਵਿੱਚੋਂ 12 ਮਾਸ਼ਾਅੱਲਾ ਇਹਨੇ ਸੀਲ ਚੂਚੇ ਕੱਢੇ ਸੀਗੇ। ਆਹ ਕਾਲੇ ਛਾਲੇ ਤੇ ਚਿੱਟੇ ਜਿਹੜੇ ਤੁਸੀਂ ਪਹਿਲੇ ਵੇਖੇ ਹੀ ਆ। ਮਾਸ਼ਾਅੱਲਾ ਦੱਸੋ ਗਰੋਥ ਸਹੀ ਜਾ ਰਹੀ। ਮੈਂ ਕਿਹਾ ਹਫ਼ਤੇ ਦੇ ਹੋ ਗਏ ਹੋਣੇ ਆ। ਕਿਉਂ ਜੀ ਸ਼ਾਮਾ ਜੀ ਗਰੋਥ ਠੀਕ ਜਾ ਰਹੀ ਬੱਚਿਆਂ ਦੀ? ਸਹੀ ਹੈ ਮਾਸ਼ਾਅੱਲਾ। ਸਹੀ ਹੈ ਜੀ, ਪੱਕੀ ਗੱਲ ਆ? ਹਾਂਜੀ। ਦਿਲ ਰੱਖਣ ਨਾ ਕहीं ਜੈਨੂਇਨ ਗੱਲ ਦੱਸੀ। ਨਹੀਂ ਸਹੀ ਹੈ, ਸਹੀ ਜਾ ਰਹੀ ਗਰੋਥ? ਚਲੋ ਮਾਸ਼ਾਅੱਲਾ। ਬਾਹਰ ਨਹੀਂ ਹਲੇ ਛੱਡੀ ਦੇ ਤਾਂ ਕਿ ਕਿਤੇ ਤਦਾਦ ਘੱਟ ਹੀ ਨਾ ਜਾਵੇ ਇਹਨਾਂ ਦੀ। ਹਾਂ ਵੀ ਮਿੱਠਿਓ ਓਏ ਮਿੱਠਿਆਂ ਦੇ ਸ਼ਾਮਾ ਪਾਣੀ ਤੇ ਫੜੀ ਯਾਰ ਕਿਤੇ ਸ਼ਾਇਦ ਪਾ ਕੇ ਲਿਆਈ। ਇਹਨਾਂ ਨੇ ਪਾਣੀ ਹਟਾ ਲਿਆ। ਅੱਗੇ ਮੈਂ ਪਾਣੀ ਭਰਿਆ ਸੀ, ਮੈਂ ਨਵਾਏ ਵੀ ਸੀਗੇ ਜਿਹੜੇ ਬੈਠੇ ਸੀਗੇ। ਮੈਨੂੰ ਬੜਾ ਸਦਮਾ ਖਾ ਗਿਆ ਕਿ ਕਾਂਡਾ ਪਤਾ ਨਹੀਂ ਕਿੱਧਰ ਗਿਆ। ਤੇ ਵੇਖੋ ਮਾਸ਼ਾਅੱਲਾ ਉਹ ਨਹੀਂ ਕਲਰ ਚੇਂਜ ਕਰ ਗਿਆ ਬਈ। 2 ਰੰਗਾਂ ਦੇ ਬੱਚੇ ਨਿਕਲੇ ਨੇ। ਇੱਕ ਬਲੂ ਸ਼ੋਲਡਰ ਦੇ ਵਿੱਚ ਆ ਜੀਨ ਦੀ ਪੈਂਟ ਵਰਗਾ, ਇੱਕ ਤਿੱਤਰਾਂ ਵਰਗਾ। ਲੋ ਜੀ ਮਾਸ਼ਾਅੱਲਾ 2 ਆ ਹੋ ਗਏ ਤੇ 6 ਤੇ ਅੱਲਾ ਦੇ ਹੁਕਮ ਨਾਲ ਜੇ ਰੱਬ ਨੂੰ ਮਨਜ਼ੂਰ ਹੋਇਆ ਤੇ 7ਵਾਂ ਦੇ ਵਿੱਚ ਹੋਣਾ ਜੀ। ਬਸ ਉਹਦਾ ਬੱਚਾ ਨਿਕਲਿਆ ਕਿਤੇ ਉਹ ਵੀ ਨਰ ਨਿਕਲਿਆ ਆਵੇ ਨਾ, ਫਿਰ ਸਾਡੇ ਆ 3 ਜੋੜੇ ਹੋ ਜਾਣੇ ਵੱਡੇ ਤੇ ਨਰ ਮਾਦੀ ਕਿਤੇ ਆ ਨਿਕਲਣਾ ਨਾ। ਤੇ ਮੈਂ ਕਿਹਾ ਸਾਡਾ ਮਾਸ਼ਾਅੱਲਾ ਸੋਹਣਾ ਗੁਜ਼ਾਰਾ ਹੋ ਜਾਣਾ। ਖੁੱਡੇ 'ਚ ਅਸੀਂ ਪੂਰੇ ਡੀਜ਼ਲ ਦੀ ਸਪਰੇਅ ਕੀਤੀ ਹੋਈ ਆ, ਇਸ ਕਰਕੇ ਜੀ ਮੱਛਰ ਤੋਂ ਵੇਖੋ ਅਜੇ ਤੱਕ ਤੇ ਸਾਡੇ ਬੱਚੇ ਆ। ਬਾਕੀ ਗਾਂ ਦਾ ਅੱਲਾ ਜਾਣਦਾ। ਪਾਣੀ ਪਾਣੇ ਇਹਨਾਂ ਦੀ ਕੁੰਡੀ ਖਾਲੀ ਹੋਈ ਆ। ਪਾਣੀ ਤੇ ਦਾਣੇ ਇਹ ਮੈਂ ਕਿਹਾ 24 ਘੰਟੇ ਇਹਨਾਂ ਦੇ ਕੋਲ ਹੋਣੇ ਚਾਹੀਦੇ ਆ, ਕਿਉਂਕਿ ਜਿਹੜੇ ਬਰੀਡਿੰਗ ਕਰਦੇ ਆ ਇਹਨਾਂ ਬਾਰ-ਬਾਰ ਬੱਚਿਆਂ ਨੂੰ ਖੁਰਾਕ ਦੇਣੀ ਹੁੰਦੀ। ਵੇਖੋ ਬੱਚੇ ਫੇਰ ਹੀ ਗੋਗਲੂ ਮੋਗਲੂ ਹੁੰਦੇ ਆ। ਵੈਰੀ ਗੁੱਡ ਸ਼ਾਮਾ ਜੀ, ਕੀ ਬਾਤ ਹੈ। ਕਿਲੋ ਹੀ ਪਾਣੀ ਲੈ ਆਏ ਪੂਰਾ ਨਾਪ ਕੇ, ਭਰ ਦਿਓ। ਜ਼ਬਰਦਸਤ ਗਰਮ ਨਿਕਲ ਗਿਆ, ਤਾਜ਼ਾ ਠੰਡਾ ਪਾਣੀ ਆ ਗਿਆ ਜੀ। ਮੈਂ ਕਿਹਾ ਕਮਾਲ ਹੋ ਗਈ। ਇੱਥੋਂ ਪਤਾ ਲੱਗ ਗਿਆ ਜੀ ਕਿਲੋ ਨੂੰ ਘੱਟ ਪਾਣੀ ਪੈਂਦਾ ਇਹਦੇ ਵਿੱਚ। ਇਸੇ ਬਹਾਨੇ ਕੁੰਡੀ ਦਾ ਪਾਣੀ ਨਾਪਿਆ ਗਿਆ।
ਆ ਇਹਦਾ ਹੈਗਾ ਵਾ ਆਪਣਾ ਪਾਸਵਰਡ। ਆ ਠੀਕ ਹੈ, ਇਹ ਤੇਰਾ ਪਾਸਵਰਡ ਮਜ਼ਬੂਤ ਹੈਗਾ। ਲੋ ਜੀ ਵੀਰੋ, ਅੱਜ ਦੇ ਵਲੌਗ ਦਾ ਇੱਥੇ ਕਰਦੇ ਖਤਮ। ਤੇ ਬਹੁਤ ਸਾਰੇ ਬੰਦੇ ਮੈਨੂੰ ਪਹਿਲੇ ਇਹ ਪੁੱਛਦੇ ਕਿ ਰਸਲਾਨ ਭਾਈ ਤੁਸੀਂ ਜਨਾਬ ਘੋੜਾ ਕਾਹਤੋਂ ਸੇਲ ਕਰ ਰਹੇ ਯਾਰ। ਕਈ ਬੰਦੇ ਸੋਚਦੇ ਨੇ ਪਤਾ ਨਹੀਂ ਬਿਮਾਰ ਹੋ ਗਿਆ ਤਾਂ ਸੇਲ ਕਰ ਰਹੇ। ਨਹੀਂ ਯਾਰ, ਕੋਈ 100 ਜ਼ਿੰਦਗੀ ਦੇ ਵਾਧੇ ਘਾਟੇ ਹੁੰਦੇ। ਮੈਂ ਕਿਹਾ ਚਲੋ ਹੁਣ ਗੁਜ਼ਾਰਾ ਕਰੀਏ, ਘੋੜਾ ਵੇਚ ਲੈਂਦੇ, ਅੱਲਾ ਫੇਰ ਦੇਗਾ ਤੇ ਇਨਸ਼ਾਅੱਲਾ ਤਾਲਾ ਕੋ ਹੋਰ ਲੈ ਲਵਾਂਗੇ। ਤੇ ਹਾਲ ਦੀ ਘੜੀ ਮੈਂ ਕਿਹਾ ਵੇਲਾ ਟਪਾਈਏ ਤੇ ਇਹਨੂੰ ਸੇਲ ਕਰ ਦਿੰਦੇ ਆ। ਤੇ ਜੇ ਕਿਸੇ ਨੇ ਹੁਣ ਲੈਣਾ ਹੈ ਹੁਣ ਲੈ ਲੇਗਾ, ਜੇ ਮਜ਼ੀਦ ਇਨਸ਼ਾਅੱਲਾ ਬਿਹਤਰ ਹੋ ਰਿਹਾ ਤੁਹਾਡੇ ਸਾਹਮਣੇ ਤੁਸੀਂ ਵੇਖ ਲਿਓ। ਨਹੀਂ ਤੇ ਪਿਛਲੇ ਦਿਨਾਂ ਵੀਡੀਓ ਆਈ ਹਫ਼ਤਾ 10 ਦਿਨ ਪਹਿਲੇ, ਤੇ ਹੁਣ ਦੇ ਵਿੱਚ ਤੁਸੀਂ ਫਰਕ ਵੇਖ ਲਿਆ ਮਾਸ਼ਾਅੱਲਾ ਕਿੰਨਾ ਬਿਹਤਰ ਹੁੰਦਾ ਜਾਂਦਾ ਆ। ਤੇ ਫੀਮੇਲ ਜੇ ਕਿਸੇ ਦੋਸਤ ਨੇ ਲੈਣੀ ਆ, ਠੀਕ ਹੈ, 20,000 ਰੁਪਏ ਦੀ ਤੁਹਾਨੂੰ ਮਿਲ ਜਾਣੀ। ਮੈਂ ਵੀਡੀਓ ਤੁਹਾਨੂੰ ਪਹਿਲੇ ਦੱਸ ਦਿੱਤਾ ਤਰੀਕਾਕਾਰ ਵੀ, ਠੀਕ ਹੈ। ਜੇ ਇਹਨੇ ਲੈਣੀ ਆ ਪੈਸੇ ਅਕਾਊਂਟ 'ਚ ਕਰਵਾ ਦਿਓ। ਨੰਬਰ ਮੇਰਾ ਸਾਹਮਣੇ ਸਕਰੀਨ ਤੇ WhatsApp ਹੈਗਾ, ਉੱਥੇ ਵੇਖ ਕੇ ਰਾਬਤਾ ਕਰ ਲਿਓ। ਦੁਆਵਾਂ 'ਚ ਯਾਦ ਰੱਖਿਓ। ਇਨਸ਼ਾਅੱਲਾ ਨੈਕਸਟ ਡੇਲੀ ਵਲੌਗ ਬਣਾਇਆ ਕਰਾਂਗੇ ਤੇ ਨਾਲ ਅੱਛਾ ਇਨਸ਼ਾਅੱਲਾ ਤਾਲਾ ਤੁਹਾਨੂੰ ਸ਼ੌਕ ਵੀ ਕਰਾਵਾਂਗੇ। ਆਪਣੀ ਵੀਡੀਓ ਸਲਾਨ ਇਜਾਜ਼ਤ ਦਿਓ। ਅੱਲਾ ਹਾਫਿਜ਼।